ਲੋ ਜੀ, ਇੱਕ ਪੇਟੀ ਪੁਰਾਣੀ ਸਾਨੂੰ ਨਜ਼ਰ ਆਈ ਜੇ, ਜਿਹੜੀ 1947 ਤੋਂ ਪਹਿਲੇ ਦੀ ਇਸ ਫੈਮਿਲੀ ਦੀ ਪੇਟੀ ਸੀ। ਇਹ ਉਹ ਹੀ ਹੈ। ਤੇ ਇਹ ਇਹਦੇ ਜਨਾਬ ਉਹ ਹੋਇਆ ਲੋਹਾ ਵੀ ਭੁਰ ਗਿਆ। ਇਹ ਲੋਹਾ ਜੇ ਜਨਾਬ, ਲੋਹਾ ਆ ਮਧਾਣੀ। ਇਹ ਜਨਾਬ ਇਹ ਮਧਾਣੀ, ਠੀਕ ਹੈ ਜੀ। ਇਹ ਦੇਖੋ ਜੀ, ਇਹ ਚੱਕੀ ਜਨਾਬ ਤੁਸੀਂ ਦੇਖੋ। ਇਹ ਇੱਕ ਪਤੀਲਾ ਨਿਕਲਿਆ ਜੀ ਵਿੱਚੋਂ। ਇਹ ਮੰਜੀ ਵੀ ਜਿਹੜੀ ਹੈ ਨਾ, ਇਹ ਵੀ ਜਨਾਬ 1947 ਵਾਲਾ ਬੈੱਡ ਹੈਗਾ। ਇਹ ਦੇਖੋ, ਕਿਉਂਕਿ ਇਹ ਜੇ ਜਨਾਬ 1947 ਵਾਲਾ ਇੱਕ ਬਰਬਾਦ ਘਰ। ਹਾਂਜੀ, ਪੁਰਾਣਾ ਸਮਾਨ। ਤੇ ਇਹ ਇਹਦਾ ਦਰਵਾਜ਼ਾ ਹੈ। ਇਹ ਅਸਲ ਜਿਸ ਜੇਲ੍ਹ ਦੀਆਂ ਜਾਲੀਆਂ ਵਿੱਚ ਲੋਹੇ ਦੀਆਂ ਲੱਗੀਆਂ ਨੇ, ਠੀਕ ਹੈ ਨਾ। ਇਹਦੇ ਤੇ ਵੀ ਲੱਕੜੀ ਦਾ ਜਿਹੜਾ ਨਾ ਲੱਗੀ ਹੈ। ਇਹ ਵੀ ਭੁਰਨੀਆਂ ਸ਼ੁਰੂ ਹੋ ਗਈਆਂ ਨੇ। ਹਰ ਚੀਜ਼ ਦੀ ਇੱਕ ਮਿਆਦ ਹੁੰਦੀ ਹੈ, ਇੱਕ ਮੁੱਦਤ ਹੁੰਦੀ ਹੈ। ਇਹ ਹੁਣ ਜਿਹੜੀਆਂ ਚੀਜ਼ਾਂ ਇੱਥੇ ਮੈਂ ਤੁਹਾਨੂੰ ਵਿਖਾਲਣਾ ਪਿਆ। ਹਾਂਜੀ, अस्सलाम वालेकुम, मैं औरंगजेब बेग ਤੇ ਤੁਸੀਂ ਜੁੜਿਓ ਮੀਡੀਆ ਟਾਪ ਚੈਨਲ ਤੇ। ਅੱਜ ਅਸੀਂ ਆਏ ਹਾਂ ਪਿੰਡ ਮਾਕੇ ਵਾਲੀ, ਜ਼ਿਲ੍ਹਾ ਗੁਜਰਾਂਵਾਲਾ ਤੇ ਤਹਿਸੀਲ ਨਸ਼ਹਿਰਾ ਵਿਰਕਾ ਤੇ। ਬਹੁਤ ਵੱਡੀ ਇੱਕ ਸਿੱਖਾਂ ਦੀ ਹਵੇਲੀ ਹੈ। ਇਹਦਾ ਤੁਹਾਨੂੰ ਅੱਜ ਪੂਰਾ ਮਾਹੌਲ ਦਿਖਾ ਦਿੰਦੇ ਹਾਂ। ਸ਼ੁਰੂ ਕਰਦੇ ਹਾਂ ਜਨਾਬ ਇੱਥੋਂ ਥੋੜਾ ਜਿਹਾ। ਇਹ ਦੇਖ ਲਓ ਤੁਸੀਂ, ਇਹ ਠੀਕ ਹੈ ਨਾ। ਇੱਥੋਂ ਇਹ ਤੁਸੀਂ ਦੇਖ ਸਕਦੇ ਹੋ, ਇਹਦੀਆਂ ਇਹ ਕੰਧਾਂ ਨੇ ਕਿੱਡੀਆਂ ਕਿੱਡੀਆਂ ਚੌੜੀਆਂ ਨੇ। ਦੇਖੋ ਨਾ ਕਿ ਇਹ ਦੇਖੋ, ਜਿਹੜੀਆਂ ਹੁਣ ਟੁੱਟ ਭੱਜ ਦਾ ਸ਼ਿਕਾਰ ਨੇ। ਔਰ ਬਤਾਇਆ ਜਾਂਦਾ ਕਿ ਇੱਥੇ ਸਾਰੇ ਇਹੋ ਜਿਹੀ ਹਵੇਲੀ ਹੁੰਦੀ ਸੀ। ਇਹ ਹਿੱਸਾ ਨਵਾਂ ਬਣ ਗਿਆ ਤੇ ਇਹ ਹਲੇ ਵੀ ਪੁਰਾਣੀ ਹੈ। ਇਹ ਹਵੇਲੀ ਵੇਖ ਕੇ ਲੱਗਦਾ ਹੈ ਕਿ ਬਹੁਤ ਉੱਚਾ ਮਹਲ ਸੀ, ਟ੍ਰਿਪਲ ਸਟੋਰੀ। ਤੇ ਇਹ ਇਹਦੀਆਂ ਹੁਣ ਦੀਵਾਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੁਣ ਭੁਰਨੀਆਂ ਸ਼ੁਰੂ ਹੋ ਗਈਆਂ ਨੇ। ਪਤਾਸਾ ਛੋਟੀ ਇੱਟ ਲੱਗੀ ਹੈ। ਹਾਂਜੀ, ਤੇ ਇਹ ਜਿਹੜਾ ਏਰੀਆ, ਇਹ ਤੁਸੀਂ ਦੇਖੋ ਮਹੱਲ ਦਾ। ਲੱਕੜ ਹੁਣ ਤੁਹਾਨੂੰ ਦਿਖਾ ਲਿਆ। ਦੇਖੋ, ਇਹ ਲੱਕੜਾਂ ਨੇ ਜਿਹੜੀਆਂ, ਜਿਨ੍ਹਾਂ ਨੇ ਪਤਾ ਨਹੀਂ ਕਿਤੋਂ ਦਾ ਵਜ਼ਨ ਇਹ ਇੱਟਾਂ ਦਾ ਚੁੱਕਿਆ, ਕੰਧਾਂ ਦਾ। ਠੀਕ ਹੈ, ਨਾਲੇ ਬਣੇ ਨੇ। ਇਹਨੂੰ ਕੋਈ ਘੁਣ ਨਹੀਂ ਲੱਗਾ, ਠੀਕ ਹੈ। ਕਿਸੇ ਕਿਸਮ ਦਾ ਕੋਈ ਜਿਹੜਾ ਦੇਖ ਲਓ, ਇਹਨੂੰ ਨਹੀਂ ਲੱਗਾ। ਇਹ ਦਿਹਾੜੀ ਲੱਕੜਾਂ। ਹਾਂਜੀ, ਇਹ ਦੇਖੋ ਉਸੇ ਤਰ੍ਹਾਂ ਫਟੀਆਂ। ਇਹ ਵੀ ਐਸੇ ਸਾਈਡ ਤੇ। ਇਹ ਕਿੰਨਾ ਵਜ਼ਨ ਡਬਲ ਸਟੋਰੀ ਬਿਲਡਿੰਗ ਦਾ ਇਹਨਾਂ ਫਟੀਆਂ ਨੇ, ਛੋਟੀਆਂ ਨੇ ਚੁੱਕਿਆ ਹੈ। ਔਰ ਪਤਾ ਨਹੀਂ ਕਿਦੋਂ ਕੁਦਾ, ਠੀਕ ਹੈ ਜੀ। ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹਦੀਆਂ ਦੀਵਾਰਾਂ ਤੇ ਇਹ ਕਮਰੇ। ਇਹ ਹੁਣ ਪਤਾ ਨਹੀਂ ਕਿਸ ਮਕਸਦ ਲਈ ਇਹ ਇਹਨਾਂ ਦਾ ਕਮਰਾ ਸੀ, ਬੈਡਰੂਮ ਸੀ ਜਾਂ ਕੀ ਸੀ। ਇਹ ਵੀ ਹੁਣ ਇੱਥੇ ਅਸੀਂ ਆਏ ਹਾਂ ਜਦੋਂ, ਤੇ ਤੁਸੀਂ ਵੇਖ ਲਵੋ। ਇਹ ਉਹੀ ਪੁਰਾਣੀਆਂ ਘੜੀਆਂ, ਇਹ ਪੁਰਾਣੀਆਂ ਛੱਤਾਂ ਨੇ। ਇਹ ਡਿੰਗੀ ਦੇਖੋ, ਇਹ ਲੱਕੜ, ਇਹ ਦੇਖੋ, ਇਹ ਡਿੰਗੀ ਹੈ। ਇਹ ਜਿਹੜੀ ਉੱਤੇ ਸ਼ਤੀਰੀ ਹੈ। ਤੇ ਹਰ ਕਮਰੇ 'ਚ ਆਲੇ ਬਣੇ ਨੇ। ਇਹ ਦੇਖੋ ਨਾ, ਇਹ ਦੇਖ ਲਓ। ਤੇ ਇਹ ਹੁਣ ਬਿਲਕੁਲ ਇਹ ਮਿੱਟੀ ਦੀ ਚਨਾਈ ਨਾਲ ਬਣੀਆਂ ਨੇ। ਇਹ ਮਿੱਟੀ ਹੈ। ਇੱਕ ਤਾਂ ਨਾ ਚੂਨਾ ਵਗੈਰਾ ਲਾ ਕੇ ਬਣਾਉਂਦੇ ਨੇ, ਚੂਨਾ ਨਹੀਂ ਹੈਗਾ। ਫਿਰ ਇਹਨਾਂ ਇੱਟਾਂ ਨੂੰ ਮਿੱਟੀ ਦੀ ਚਨਾਈ ਨਾਲ ਉੱਤੇ ਲਿੰਬਿਆ ਹੈ। ਇਹ ਲਿੰਬੀ ਹੈ ਤਾਂ ਕਿ ਇਹ ਇੱਟਾਂ ਤਪਣ ਨਾ, ਇਹਦੇ ਨਾਲ ਠੰਡਕ ਰਹੇ। ਤੇ ਇਹਦੇ ਉੱਤੇ ਵੀ ਸਰੀਆ ਨਹੀਂ ਪਾਇਆ। ਇਹ ਲੱਕੜੀ ਹੈ। ਔਰ ਲੱਕੜੀ ਨੂੰ ਕੋਈ ਘੁਣ ਛੋਣ ਨਹੀਂ ਲੱਗਾ, ਕੋਈ ਜਨਾਬ। ਇਹ ਦੇਖ ਲਓ, ਇਹਦੀਆਂ ਨੁਕਰਾਂ ਨਹੀਂ ਭੁਰੀਆਂ, ਸਹੀ ਹੈ ਨਾ। ਤੇ ਹੁਣ ਤੁਹਾਨੂੰ ਇੱਥੇ ਵਿਖਾ ਲਿਆ ਅਸੀਂ। ਇਹ ਇੱਧਰ ਵੀ ਜਿਹੜਾ ਨਾ ਮਾਹੌਲ। ਅੱਛਾ, ਇਹ ਇੱਕ ਚੀਜ਼ ਤੁਹਾਨੂੰ ਦਿਖਾਦਾ ਪਹਿਲਾਂ। ਇਹ ਡਾਟਾਂ ਵਾਲਾ ਇੱਕ ਨਾ ਬਣਿਆ ਦਾ ਵੱਡਾ ਜਿਹਾ, ਇੱਕ ਕਮਰੇ ਦੇ ਵਿੱਚ ਹੋਏਗਾ। ਬੜਾ ਖੂਬਸੂਰਤ ਆਪਣੇ ਦੌਰ ਦਾ ਜਿਹੜਾ ਨਾ, ਵੇਖੋ ਤੁਸੀਂ, ਛੋਟੀਆਂ ਇੱਟਾਂ ਦੇ ਨਾਲ ਬਣਿਆ। ਇਹ ਮੇਰੇ ਖਿਆਲ ਮੇਨ ਕਮਰਾ ਸੀ। ਤੇ ਇਹ ਆ ਗਈਆਂ, ਇਹ ਆ ਗਿਆ ਇੱਕ ਹੋਰ ਇੱਧਰ ਦਾ ਬਿਲਡਿੰਗ ਹੈ। ਇਹ ਵੀ ਜਨਾਬ ਜ਼ੰਗ ਲੱਗੇ ਨੇ। ਔਰ ਇਹ ਜੰਦਰੇ ਜਨਾਬ। ਤੇ ਇਹ ਸੀੜੀਆਂ, ਇਹ ਵੀ ਜਨਾਬ ਪੁਰਾਣਾ ਹੈ, ਲੇਕਿਨ ਇਹਨੂੰ ਨਾ ਪਲਸਤਰ ਕਰਕੇ ਤੇ ਇਸਤੇਮਾਲ ਕੀਤਾ ਹੈ। ਠੀਕ ਹੈ ਜੀ। ਇਹਦੇ ਨਾਲ ਨਾਲ ਇਸ ਸਾਈਡ ਤੇ ਸਾਰਾ ਮਾਹੌਲ ਹੁੰਦਾ ਸੀ, ਠੀਕ ਹੈ ਨਾ। ਅੱਜ ਦੋਸਤੋ ਇਹ ਦੇਖੋ, ਇੱਕ ਹੋਰ ਚੀਜ਼ ਹੈ। ਇਹ ਦੇਖੋ, ਇਹ ਇਸ ਤਰ੍ਹਾਂ ਜਿਸ ਤਰ੍ਹਾਂ ਜੇਲ੍ਹ ਦੀਆਂ ਜਾਲੀਆਂ ਵਿੱਚ ਲੋਹੇ ਦੀਆਂ ਲੱਗੀਆਂ ਨੇ, ਠੀਕ ਹੈ ਨਾ। ਇਹਦੇ ਤੇ ਵੀ ਲੱਕੜੀ ਦਾ ਜਿਹੜਾ ਨਾ ਉੱਤੇ ਲੱਗੀ ਹੈ। ਹਾਏ, ਕਿੰਨਾ ਔਖਾ ਹੁੰਦਾ ਹੈ ਦੋਸਤੋ, ਇਹ ਜਿਹੜੇ ਵੱਡੇ ਮਹੱਲ ਛੱਡ ਕੇ ਤੇ ਰਾਤੋਂ ਰਾਤ ਤੁਰ ਜਾਣਾ। ਹਾਂਜੀ, ਹਾਲੇ ਤੁਹਾਨੂੰ ਇੱਥੇ ਕਮਰਾ ਹੈ, ਪੁਰਾਣਾ ਕਮਰਾ, ਉਹ ਵੀ ਦਿਖਾ ਦਿੰਦੇ ਹਾਂ ਤਾਂ ਕਿ ਤੁਸੀਂ ਵੇਖ ਸਕੋਗੇ ਕਿ ਹੁਣ ਇੱਟਾਂ ਵੀ ਜਿਹੜੀਆਂ ਨੇ ਨਾ, ਇਹ ਵੀ ਭੁਰਨੀਆਂ ਸ਼ੁਰੂ ਹੋ ਗਈਆਂ ਨੇ। ਹਰ ਚੀਜ਼ ਦੀ ਇੱਕ ਮਿਆਦ ਹੁੰਦੀ ਹੈ, ਇੱਕ ਮੁੱਦਤ ਹੁੰਦੀ ਹੈ। ਇਹ ਹੁਣ ਜਿਹੜੀਆਂ ਚੀਜ਼ਾਂ ਇੱਥੇ ਮੈਂ ਤੁਹਾਨੂੰ ਵਿਖਾਲਣਾ ਪਿਆ। ਹਾਂਜੀ, ਪਤਾ ਨਹੀਂ ਕਿਹੜਾ ਖਾਨਦਾਨ ਸੀ ਇੱਥੇ। ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿ ਕੋਈ ਪੁਰਾਣਾ ਬਜ਼ੁਰਗ ਮਿਲ ਜਾਏ ਜਿਹੜਾ ਦੱਸ ਸਕੇ ਕਿ ਘਰ ਕਿੱਦਾਂ ਹੁੰਦਾ ਸੀ, ਕਿਦੋਂ ਬਣਿਆ ਸੀ, ਕੀ ਸੀ ਇਹਦਾ ਮਾਹੌਲ। ਲੇਕਿਨ ਉਹ ਨਹੀਂ ਮਿਲ ਸਕੇ ਕੋਈ ਸਾਨੂੰ ਇੱਥੇ ਬਜ਼ੁਰਗ।
ਲੇਕਿਨ ਇਹ ਹੁਣ ਜੋ ਕੋਈ ਸਾਨੂੰ ਅਸੀਂ ਹੈਗਾ ਏ ਇਹ ਵਿਖਾ ਦਿੰਦੇ ਆ, ਠੀਕ ਹੈ ਨਾ। ਇਹ ਦੇਖੋ ਤੁਸੀਂ, ਹੁਣ ਤੁਹਾਨੂੰ ਨਾ ਇੱਕ ਕਮਰਾ ਹੈਗਾ ਉਹ ਵਿਖਾਉਂਦੇ ਆ ਇੱਥੇ ਨਾ। ਇਹ ਦੇਖੋ ਇਹ ਦਰਵਾਜ਼ਾ ਵੀ ਹੁਣ ਅੱਧੇ ਤੋਂ ਜ਼ਿਆਦਾ ਮਲਬੇ ਦੇ ਵਿੱਚ ਆ ਚੁੱਕਿਆ ਹੈ, ਠੀਕ ਹੈ। ਤੇ ਇਹ ਸਾਰਾ ਜਨਾਬ ਬਰਬਾਦ ਮਹੱਲ ਉਹਦੀ ਬਾਕੀਆਤ। ਇਹ ਕਮਰਾ ਹੈ, ਇਹ ਵੀ ਪੁਰਾਣਾ ਹੈ, ਠੀਕ ਹੈ ਜੀ। ਇਹਦੇ ਅੰਦਰ ਦੇਖਨੇ ਕੀ ਹੈ, ਜੇ ਕੋਈ ਤੰਬੂੜੀ ਨਾ ਲੜ ਗਈ ਤੇ ਓਏ ਹੋਏ ਹੋਏ। ਲੋ ਜੀ, ਇਹ ਇੱਕ ਪੇਟੀ ਪੁਰਾਣੀ ਸਾਨੂੰ ਨਜ਼ਰ ਆਈ ਜੇ। ਇਹ ਯਕੀਨਨ ਪੇਟੀ ਉਹ ਹੀ ਹੈ ਜਿਹੜੀ 1947 ਤੋਂ ਪਹਿਲੇ ਦੀ ਇਸ ਫੈਮਿਲੀ ਦੀ ਪੇਟੀ ਸੀ। ਇਹ ਉਹ ਹੀ ਹੈ। ਤੇ ਇਹ ਇਹਦੇ ਜਨਾਬ ਉਹ ਹੋਇਆ ਲੋਹਾ ਵੀ ਭੁਰ ਗਿਆ। ਇਹ ਲੋਹਾ ਜੇ ਜਨਾਬ, ਲੋਹਾ। ਤੇ ਇਹ ਵੇਖੋ, ਓਏ ਹੋਏ ਹੋਏ ਹੋਏ, ਇਹ ਦੇਖੋ ਜੀ, ਕੁੰਡੇ ਜ਼ੰਗਾਲ ਲੱਗ ਗਿਆ। 1947 ਵਾਲੀ ਪੇਟੀ ਦੋਸਤੋ ਵਾਲੀ ਲੱਭੀ ਜੇ ਇੱਕ। ਇਹਦੇ ਵਿੱਚ ਕੀ ਹੈ, ਵਿੱਚ ਇਹਦੇ ਜਨਾਬ ਕੋਈ ਤੋੜੇ ਗੰਦ ਪਿਆ। ਇੱਕ ਚੱਕੀ ਦਾ ਪੜੂਆ ਪਿਆ, ਚੱਕੀ ਜਿਹੜੀ ਪੀਣ ਵਾਲੀ ਹੁੰਦੀ ਨਾ, ਆਟਾ ਪੀਣ, ਦਾਲਾਂ ਪੀਣ ਵਾਲੀ, ਉਹ ਚੱਕੀ ਹੈ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਓਏ ਹੋਏ ਹੋਏ ਵੇਖੋ ਜੀ। ਹੈਂ, ਇਹ ਸਾਰੀ ਜਿਹੜੀ ਹੈਗੀ ਹੈ ਨਾ ਇਹ ਪੇਟੀ, ਇਹ ਜ਼ੰਗ ਲੁਦਾ ਹੋ ਗਈ ਹੈ। ਦੇਖੋ ਜ਼ੰਗ ਲੱਗਾ, ਆਏ ਹਾਏ। ਉਹ ਲੋਹਾ ਦੇਖੋ ਜੀ, ਇਹ ਲੋਹਾ ਭੁਰਨਾ ਸ਼ੁਰੂ ਹੋ ਗਿਆ। ਹਾਏ ਕਿੱਥੇ ਗਏ ਲੋਕ ਦੋਸਤੋ। ਇਹ ਮੰਜੀ, ਹਾਂਜੀ, ਇਹ ਮੰਜੀ ਦਾ ਜਨਾਬ ਇੱਕ ਭਾਵਾ ਤੇ ਇੱਕ ਹੀ। ਤੇ ਇਹ ਪਤਾ ਨਹੀਂ ਕਾਹਦੀਆਂ ਲੱਕੜਾਂ ਨੇ, ਦਰਵਾਜ਼ਿਆਂ ਦੀਆਂ ਕਾਹਦੀਆਂ ਨੇ। ਇਹ ਮੰਜੀ ਵੀ ਜਿਹੜੀ ਹੈ ਨਾ, ਇਹ ਵੀ ਜਨਾਬ 1947 ਵਾਲਾ ਬੈੱਡ ਹੈਗਾ। ਇਹ ਦੇਖੋ, ਕਿਉਂਕਿ ਇਹ ਪਤਾ ਚੱਲ ਜਾਂਦਾ ਜਿਹੜੀ ਉਸ ਤਰ੍ਹਾਂ ਦੀ ਚੀਜ਼ਾਂ ਨੇ। ਇਹ ਰੱਸੀਆਂ, ਇਹ ਵੀ ਮੰਜੀ ਜਨਾਬ ਉਹੀ ਪੁਰਾਣੀ, ਠੀਕ ਹੈ ਨਾ। ਤੇ ਇਹ ਤੁਹਾਨੂੰ ਹੋਰ ਵਿਖਾਉਣ ਲਈ ਤੇ ਚੀਜ਼ਾਂ ਪੁਰਾਣੀਆਂ ਸਾਨੂੰ ਜਿਹੜੀਆਂ ਨਜ਼ਰ ਆਈਆਂ ਨੇ। ਇਹ ਮੰਜੀਆਂ ਟੁੱਟੀਆਂ ਹੈ ਜੀ, ਇਹ ਉਹਨਾਂ ਦੇ ਪਾਵੇ। ਇਹ ਦੇਖੋ ਤੁਸੀਂ, ਰੰਗੀਨ ਭਾਵੇ ਵਾਲੀ ਮੰਜੀ, ਇਹ ਰੰਗੀਨ ਭਾਵੇ ਨੇ, ਕਲਰਫੁਲ। ਹਾਂਜੀ, ਇਹ ਅਜੇ ਪਿਆ ਸਾਰਾ ਕੁਝ ਦੋਸਤੋ। ਅੱਛਾ, ਇੱਕ ਚੀਜ਼ ਹੋਰ ਤੁਹਾਨੂੰ ਵਿਖਾਲਣੀ ਹੈ, ਇਹ ਦੇਖਣਾ ਜ਼ਰਾ। ਇਹ ਅਲਮਾਰੀ ਪੁਰਾਣੀ, ਓਏ ਹੋਏ ਜ਼ੰਗ ਲੱਗੇ ਦੇ। ਤੇ ਇਹ ਮਧਾਣੀ ਹੈ, ਇਹ ਜਨਾਬ ਮਧਾਣੀ ਹੈ ਦੁੱਧ ਰੀਡ ਕਰਨ ਵਾਲੀ, ਠੀਕ ਹੈ ਨਾ। ਇਹ ਵੀ ਜਨਾਬ ਉਹ ਵੇਖੋ, ਮੱਖੀਆਂ ਨੇ ਘਰ ਬਣਾ ਲਏ ਨੇ ਮਧਾਣੀ ਦੇ ਵਿੱਚ, ਜ਼ੰਗ ਲੱਗ ਗਿਆ। ਕਿੱਥੇ ਗਏ ਲੋਕ ਦੋਸਤੋ, ਆ ਜੇ ਸਾਰਾ ਕੁਝ ਹੈ ਜੀ। ਇਹ ਘਰ ਦੀ ਤੁਹਾਨੂੰ ਇੱਕ ਵੀਡੀਓ ਵਿਖਾਲੀ ਹੈ ਜਿਹਦੇ ਵਿੱਚ ਜਨਾਬ ਪੁਰਾਣੀਆਂ ਪੇਟੀਆਂ ਨਜ਼ਰ ਆਈਆਂ ਨੇ, ਪੁਰਾਣੇ ਦਰਵਾਜ਼ੇ ਜਿਹੜੇ ਆਪਣੀ ਹੱਥੀ ਮਾਰ ਕੇ ਇਹ ਖਾਨਦਾਨ ਟੁਰ ਗਿਆ। ਤੇ ਹੁਣ ਛੱਤਾਂ ਵੀ ਇਹਦੇ ਤੁਸੀਂ ਵੇਖ ਲਵੋ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ। ਹਾਂਜੀ, ਮੰਜੀਆਂ, ਪੁਰਾਣਾ ਸਮਾਨ, ਇਹ ਅਜੇ ਸਾਰਾ ਕੁਝ ਪਿਆ, ਠੀਕ ਹੈ ਨਾ। ਹਾਏ ਹਾਏ, ਬੜਾ ਦੁੱਖ ਹੁੰਦਾ ਏ ਯਾਰ। ਮੈਂ ਡਰਦਾ ਹੀ ਨਹੀਂ ਚੀਜ਼ਾਂ ਇਹਦੇ 'ਚ ਹੋਰ ਵੀ ਬੜੀਆਂ ਪੁਰਾਣੀਆਂ ਨਿਕਲਣਗੀਆਂ, ਲੇਕਿਨ ਮੈਂ ਫੋਲਦਾ ਨਹੀਂ ਵਿੱਚੋਂ ਕੋਈ ਚੀਜ਼ ਨਾ ਲੜ ਜੇ, ਠੀਕ ਹੈ ਨਾ। ਇਹ ਦੇਖੋ, ਇਹ ਅਲਮਾਰੀਆਂ, ਹਰ ਚੀਜ਼ ਇੱਥੇ ਪੁਰਾਣੀ ਪਈ ਹੈ। ਬੋਤਲਾਂ ਤਾਂ ਨਹੀਂ ਖੈਰ ਪੁਰਾਣੀਆਂ। ਇਹ ਦੇਖੋ ਜੀ, ਇਹ ਜੇ ਜਨਾਬ 1947 ਵਾਲਾ ਇੱਕ ਬਰਬਾਦ ਘਰ। ਹਾਂਜੀ, ਪੁਰਾਣਾ ਸਮਾਨ। ਤੇ ਇਹ ਇਹਦਾ ਦਰਵਾਜ਼ਾ ਹੈ, ਕਮਰੇ ਇੱਧਰ ਸਨ, ਇਹ ਵੀ ਦਰਵਾਜ਼ਾ ਸੇਖ ਨੂੰ ਜਾਂਦਾ ਹੈ। ਤੇ ਇਹ ਹੁਣ ਜਨਾਬ ਬੜਾ ਦਿਲ ਨੂੰ ਕੁਛ ਹੁੰਦਾ ਹੈ ਵੇਖ ਵੇਖ ਕੇ ਪੁਰਾਣੀਆਂ ਚੀਜ਼ਾਂ। ਅੱਛਾ, ਇੱਕ ਆਹ ਮੰਜੀ ਹੈ, ਓਏ ਹੋਏ, ਇਹ ਦੇਖਣਾ ਜ਼ਰਾ, ਇਹ ਮੰਜੀ ਤੇ ਪਾਵਾ, ਠੀਕ ਹੈ ਨਾ। ਇਹ ਪੇਟੀ ਤੇ ਇਹ ਘੜੇ, ਇਹ ਵੀ ਯਕੀਨਨ ਪੁਰਾਣੇ ਨੇ, ਠੀਕ ਹੈ ਨਾ। ਤੇ ਇਹ ਦੇਖੋ ਨਾ ਤੁਸੀਂ, ਇਹ ਹੁਣ ਜਿਹੜੀ ਪੇਟੀ ਹੈ ਨਾ, ਅਗਰ ਤੁਸੀਂ ਇਹ ਵੇਖੋ ਤੇ ਇਹਦਾ ਲੋਹਾ ਸਾਰਾ ਭੁਰਦਾ ਪਿਆ। ਹਾਂਜੀ, ਫਿਰ ਦੂਸਰੀ ਚੀਜ਼ ਇਹ ਵੇ, ਇਹ ਦੇਖੋ ਜਰਾ, ਆਹ ਮਧਾਣੀ, ਇਹ ਜਨਾਬ ਹੈ ਮਧਾਣੀ, ਠੀਕ ਹੈ ਜੀ, ਦੁੱਧ ਰੀਡ ਕਰਨ ਵਾਲੀ। ਔਰ ਬੜੀ ਆਲੀਸ਼ਾਨ ਕਿਸਮ ਦੀ ਮਧਾਣੀ ਬਣਾਈ ਗਈ ਸੀ। ਹੁਣ ਇਹਨੂੰ ਜ਼ੰਗ ਲੱਗਾ ਤੇ ਜਾਲੇ ਲੱਗੇ ਨੇ। ਇਹ ਦੇਖੋ ਤੁਸੀਂ ਦੋਸਤੋ, ਚੀਜ਼ਾਂ ਰਹਿ ਗਈਆਂ, ਬੰਦੇ ਟੁਰ ਗਏ। ਇਮਾਰਤਾਂ ਖੋਲੇ ਬਣ ਗਈਆਂ ਲੇਕਿਨ ਅੱਜ ਵੀ ਮੌਜੂਦ ਨੇ, ਲੇਕਿਨ ਇਹ ਬੰਦੇ ਸ਼ਾਇਦ ਹੋਣੇ ਨੇ ਕਿ ਨਹੀਂ। ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਵਾ, ਇਹ ਜਨਾਬ ਇੱਥੇ ਢੰਗ ਦਿੰਦੇ ਆ।
ਇਹਦੇ ਚ ਉਹ ਚੱਕੀ, ਹੁਣ ਚੱਕੀ ਵੀ ਵਿੱਚ ਪਈ ਹੈ ਲੇਕਿਨ ਚੱਕੀ ਅਸੀਂ ਕੱਢ ਨਹੀਂ ਸਕਦੇ ਕਿਉਂਕਿ ਵਿੱਚ ਹੱਥ ਮਾਰੀਏ ਤਾਂ ਹੋਣੀ ਕੋਈ ਚੀਜ਼ ਲੱਗ ਜੇ। ਇਹ ਦੇਖੋ ਜੀ, ਇਹ ਚੱਕੀ ਜਨਾਬ ਤੁਸੀਂ ਦੇਖੋ ਵਿੱਚੋਂ ਜੋ ਕੁਛ ਸਹੀ ਨਜ਼ਰ ਆ ਰਿਹਾ। ਹਾਂਜੀ ਬਿਲਕੁਲ। ਇਹ ਬਹੁਤ ਵਜ਼ਨੀ ਹੈ। ਇਹ ਚੱਕੀ ਵੀ ਜਨਾਬ ਇਸ ਘਰ ਦੀ ਸੀ। ਹੁਣ ਦੇਖੋ ਤੁਸੀਂ ਕਿ ਇਹ ਚੱਕੀ ਦੀ ਮੁੱਠ ਵੀ ਟੁੱਟ ਗਈ। ਇਹ ਚੱਕੀ ਦੀ ਮੁੱਠ ਹੁੰਦੀ ਸੀ ਇਹਦੇ ਵਿੱਚ ਨਾ ਲੱਗੀ ਇੱਥੇ, ਜਿਹਦੇ ਨਾਲ ਗੇੜੀ ਦੀ ਹੁੰਦੀ ਸੀ, ਤੇ ਹੁਣ ਇਹਨੂੰ ਜਨਾਬ ਉੱਥੇ ਰੱਖ ਛੱਡਦੇ ਆ। ਇਹ ਇੱਕ ਪਤੀਲਾ ਨਿਕਲਿਆ ਜੀ ਵਿੱਚੋਂ, ਇਹ ਪਤੀਲੀ ਨਿਕਲੀ ਹੈ। ਇਹ ਵੀ ਪਤਾ ਨਹੀਂ ਕਿਦੋਂ ਬਦੀ ਹੈ। तो दोस्तों ऐसी आज की वीडियो कमेंट करके दसना कैसी लगी है और उसे इजाजत दो। अल्लाह हाफिज।